ਬਿਸਮਿल्लाह-रहमान-रहीम ਤੇ अस्सलाम वालेकुम। 10 ਜਨਵਰੀ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਮਾਰਸ਼ਾਅੱਲਾ ਡੇ 42 ਚੇਤੇ ਕਰਾਈਏ ਕਿ ਜੇ ਹਾਲੀ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਤਾਂ ਕਿ ਸਾਡੀ ਆਵਾਜ਼ ਨੂੰ ਤਗੜਾ ਕਰ ਸਕੋ ਤੇ ਦੂਰ ਤੱਕ ਅਪੜਾ ਸਕੋ। ਹੁਣ ਆਉਨੇ ਅੱਜ ਦੀਆਂ ਜ਼ਰਾ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਮੁਲਤਾਨ ਤੋਂ। ਖਬਰ ਚੰਗੀ ਵੀ ਹੈ ਤੇ ਮਾੜੀ ਵੀ ਹੈ। ਚੰਗੀ ਇਹ ਹੈ ਕਿ ਵੂਮਨ ਇੰਪਾਵਰਮੈਂਟ ਦੀ ਹੈ ਕਿ ਸਾਡੀਆਂ ਬੱਚੀਆਂ ਜਿਹੜੀਆਂ ਨੇ ਅੱਗੇ ਵਧ ਰਹੀਆਂ ਨੇ, ਨੌਕਰੀ ਹਾਸਲ ਕਰਨਾ ਚਾਹੁੰਦੀਆਂ ਨੇ, ਲੇਕਿਨ ਭੈੜੀ ਇਸ ਤਰੀਕੇ ਨਾਲ ਹੈ ਕਿ ਉਹਨਾਂ ਨਾਲ ਜਿਹੜਾ ਟਰੀਟਮੈਂਟ ਕੀਤਾ ਜਾ ਰਿਹਾ ਤੇ ਜਿਹੜਾ ਉਹਨਾਂ ਨਾਲ ਸਲੂਕ ਕੀਤਾ ਜਾ ਰਿਹਾ। ਖਬਰ ਮੁਲਤਾਨ ਤੋਂ ਹੈ। ਸਾਊਥ ਪੰਜਾਬ ਤੋਂ ਹੀ ਪਹਿਲੀਆਂ ਦੋ ਖਬਰਾਂ ਨੇ ਤੇ ਖਬਰਾਂ ਦੋਵੇਂ ਸਾਡੀਆਂ ਧੀਆਂ ਤੇ ਭੈਣਾਂ ਦੇ ਬਾਰੇ। ਇਹ ਪੈਰਾ ਫੋਰਸ ਜਿਹੜੀ ਲੋਕਾਂ ਦੀਆਂ ਤੁਹਾਨੂੰ ਪਤਾ ਹੀ ਹੈ ਕਿ ਰੇੜੀਆਂ ਛੇੜੀਆਂ ਉਲਟਾਉਂਦੀ ਫਿਰਦੀ ਹੈ ਤੇ ਉਹ ਜ਼ੁਲਮ ਕਰਦੀ ਫਿਰਦੀ। ਹੁਣ ਉਹਦੇ ਵਿੱਚ ਇਹਨਾਂ ਫੈਸਲਾ ਕੀਤਾ ਕਿ ਹੁਣ ਔਰਤਾਂ ਨੂੰ ਵੀ ਉਹਦੇ 'ਚ ਸ਼ਾਮਿਲ ਕਰਨਾ ਹੈ। ਚਲੋ ਅੱਛਾ ਫੈਸਲਾ, ਔਰਤਾਂ ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ, ਉਹਨਾਂ ਦੇ ਵੀ ਰੋਜ਼ਗਾਰ ਦਾ ਫੈਸਲਾ ਕੀਤਾ ਜਾ ਰਿਹਾ ਹੈ। ਲੇਕਿਨ ਕਿਉਂਕਿ ਅਥਾਰਟੀ ਭੈੜੀ, ਇਹਦਾ ਕੰਮ ਹੀ ਭੈੜਾ ਹੈ, ਪੈਰਾ ਦਾ ਜਿਹੜਾ ਇਹਨਾਂ ਦੇ ਕੋਲੋਂ ਕੰਮ ਲੈ ਰਹੇ ਨੇ ਉਹ ਹੀ ਭੈੜਾ ਹੈ। ਲੇਕਿਨ ਚਲੋ ਬਹਰਹਾਲ ਇਹ ਹੁਣ ਕਿਉਂਕਿ ਇਹਨਾਂ ਨੇ ਆਪਣਾ ਵੋਟ ਬੈਂਕ ਜ਼ਰਾ ਸਿੱਧਾ ਕਰਨ ਵਾਸਤੇ, ਨੌਕਰੀਆਂ ਸ਼ੌਕਰੀਆਂ ਦੇਣ ਵਾਸਤੇ ਇਹ ਕੰਮ ਸਿੱਧਾ ਕਰ ਰਹੇ ਨੇ। ਹੁਣ 2 ਸੀਟਾਂ ਨੇ ਮੁਲਤਾਨ ਦੇ ਇਸ ਇਲਾਕੇ ਪੂਰੇ 'ਚ, ਔਰ ਮੈਂ ਕਿਹਾ ਇਕੱਲਾ ਮੁਲਤਾਨ ਨਹੀਂ ਹੈ, ਲਾਰਜਰ ਏਰੀਆ ਦੇ ਵਿੱਚ 2 ਸੀਟਾਂ ਨੇ ਤੇ ਦੋਵਾਂ ਸੀਟਾਂ ਦੇ ਉੱਤੇ ਅਪਲਾਈ ਕੀਤਾ ਕੋਈ ਕਮ ਅਜ਼ ਕਮ 200 ਬੱਚੀਆਂ ਜਿਹੜੀਆਂ ਨੇ ਉਹ ਸਿਲੈਕਟ ਹੋਈਆਂ। ਪਤਾ ਨਹੀਂ ਅਪਲਾਈ ਤੇ ਕਿੰਨਿਆਂ ਨੇ ਕੀਤਾ ਹੋਏਗਾ। ਇਹ 200 ਬੱਚੀਆਂ ਜਿਹੜੀਆਂ ਨੇ ਉਹ ਪੈਰਾ ਫੋਰਸ ਦੇ ਵਿੱਚ ਹੁਣ ਭਰਤੀ ਹੋਣ ਵਾਸਤੇ ਦੌੜ ਲਾ ਰਹੀਆਂ ਨੇ। ਅੱਛਾ, ਹੁਣ ਇਹ ਮੈਨੂੰ ਸਮਝ ਨਹੀਂ ਆਈ ਕਿ ਬੱਚੀਆਂ ਨੂੰ ਦੌੜਾਉਣ ਦਾ ਮਕਸਦ ਇੱਥੇ ਕੀ ਹੈ। ਨਾ ਉਹ ਪੁਲਿਸ 'ਚ ਭਰਤੀ ਹੋ ਰਹੀਆਂ ਨੇ, ਨਾ ਫੌਜ 'ਚ ਭਰਤੀ ਹੋ ਰਹੀਆਂ ਨੇ, ਨਾ ਏਅਰ ਫੋਰਸ ਦੇ ਵਿੱਚ, ਨਾ ਨੇਵੀ 'ਚ। ਇੱਥੇ ਫਿਜ਼ੀਕਲ ਫਿਟਨੈਸ ਵੇਖਣ ਦੀ ਉਹਨਾਂ ਦੀ ਕੀ ਲੋੜ ਸੀ, ਕਿਉਂਕਿ ਪੈਰਾ ਫੋਰਸ ਹੈ। ਇਹ ਸ਼ਾਇਦ ਫਿਰ ਉਹ ਇਹੀ ਸੋਚਦੇ ਨੇ ਕਿ ਜਿਸ ਵੇਲੇ ਰੇੜੀਆਂ ਵਾਲਿਆਂ ਦੇ ਮਗਰ ਭੱਜਣਾ ਹੈ ਅਤੇ ਉਹਨਾਂ ਅੱਗੇ ਲੱਗ ਕੇ ਭੱਜਣਾ ਅਤੇ ਉਹਨਾਂ ਨੂੰ ਦਬੋਚਣਾ ਇਹਨਾਂ ਨੇ, ਅਤੇ ਇਸ ਲਈ ਇਹਨਾਂ ਦੀ ਦੌੜ ਸ਼ੌੜ ਦੇਖ ਰਹੇ ਨੇ। ਬਹਰਹਾਲ ਉਹਨਾਂ ਨੂੰ ਜਨਾਬ ਉਹਨਾਂ ਦੀ ਦੌੜ ਲਾ ਕੇ ਉਹਨਾਂ ਦੀ ਫਿਟਨੈਸ ਜਿਹੜੀ ਚੈੱਕ ਕਰ ਰਹੇ ਨੇ। ਲੇਕਿਨ ਬੱਚੀਆਂ ਨੂੰ ਬਜਾਏ ਇਸ ਦੇ ਕਿ ਕਿਸੇ ਸਟੇਡੀਅਮ ਦੇ ਵਿੱਚ, ਉੱਥੇ ਮੁਲਤਾਨ ਦੇ ਵਿੱਚ ਕੈਂਟ ਵੀ ਹੈ, ਤੁਹਾਨੂੰ ਪਤਾ ਉੱਥੇ ਬੇਸ਼ੁਮਾਰ ਸਟੇਡੀਅਮ ਨੇ ਕੈਂਟ ਦੇ ਕੋਲ। ਮੁਲਤਾਨ ਦੇ ਵਿੱਚ ਕ੍ਰਿਕਟ ਸਟੇਡੀਅਮ ਵੀ ਹੈਗਾ, ਮੁਲਤਾਨ ਦੇ ਵਿੱਚ ਹੋਰ ਵੀ ਇਹੋ ਜਿਹੇ ਬੜੇ ਸਾਰੇ ਥਾਂ ਨੇ। ਫਿਰ ਪੁਲਿਸ ਲਾਈਨ ਵੀ ਉੱਥੇ ਮੌਜੂਦ ਹੈ, ਉਹਦੇ ਅੰਦਰ ਵੀ ਗਰਾਊਂਡਸ ਨੇ, ਹੋਰ ਵੀ ਬੇਸ਼ੁਮਾਰ ਸਰਕਾਰੀ ਉੱਥੇ ਮਾਮਲਾਤ ਨੇ ਜਿੱਥੇ ਜਾ ਕੇ ਇਹ ਰੇਸ ਕਰਵਾਈ ਜਾ ਸਕਦੀ ਸੀ, ਦੌੜ ਕਰਵਾਏ। ਲੇਕਿਨ ਕੀਤਾ ਕੀ ਹੈ, ਸੜਕ ਦੇ ਉੱਤੇ ਉਹਨਾਂ ਨੂੰ ਭਜਾਇਆ ਗਿਆ ਹੈ ਅਤੇ ਜ਼ਾਹਿਰ ਹੈ ਬੇਹੁਰਮਤੀ ਹੈ ਬੱਚੀਆਂ ਦੀ, ਮੈਂ ਇਹੀ ਕਹਿ ਸਕਦਾ। ਇਹ ਮੈਂ ਆਖਿਆ ਵੀ ਇੱਕ ਪਾਸੇ ਤਾਂ ਅੱਛੀ ਗੱਲ ਹੈ ਕਿ ਬੱਚੀਆਂ ਜਿਹੜੀਆਂ ਉਹ ਮੁਲਾਜ਼ਮਤ ਦੇ ਵਿੱਚ ਆ ਰਹੀਆਂ ਨੇ, ਲੇਕਿਨ ਦੂਜੇ ਪਾਸੇ ਉਹਨਾਂ ਦੇ ਨਾਲ ਜਿਹੜਾ ਸਲੂਕ ਕਰ ਰਹੇ ਨੇ, ਇਹਨਾਂ ਦਾ ਜ਼ਿਹਨ ਸੋਚ ਲਓ। ਉੱਥੇ ਇੰਨੀਆਂ ਸਾਰੀਆਂ ਫੈਸਿਲਿਟੀਆਂ ਮੁਲਤਾਨ ਦੇ ਵਿੱਚ ਹੋਣ ਦੇ ਬਾਵਜੂਦ ਉਹਨਾਂ ਨੂੰ ਇੱਕ ਸੜਕ ਦੇ ਉੱਤੇ ਭਜਾ ਰਹੇ ਨੇ। ਨਾ ਪ੍ਰੋਪਰ ਉਹਨਾਂ ਨੂੰ ਬਰੀਫਿੰਗ ਦਿੱਤੀ ਹੈ। ਤੁਸੀਂ ਆਪ ਹੀ ਵੇਖ ਸਕਦੇ ਹੋ, ਕੁਝ ਬੱਚੀਆਂ ਨੇ ਦੌੜ ਲਾਈ ਹੈ, ਕੁਝ ਪਿੱਛੇ ਹੀ ਰਹਿ ਗਈਆਂ ਨੇ, ਕੁਝ ਨੇ ਦੌੜ ਲਾਈ ਨਹੀਂ। ਹੁਣ ਜੀ ਕਰੇ ਜਿਹੜੀ ਪਿੱਛੋਂ ਦੌੜੀ ਨਾ ਹੋਵੇ ਬੱਚੀ, ਉਹਨੂੰ ਜਿਹੜਾ ਇਹ ਸਿਲੈਕਟ ਕਰ ਲੈਣ, ਕਿਉਂਕਿ ਸਿਫਾਰਸ਼ੀ ਭਰਤੀਆਂ ਨੇ ਸਾਰੀਆਂ ਦੇ ਵਿੱਚ। ਨੂਨ ਲੀਗ ਵਾਲਿਆਂ ਨੂੰ ਪਰਚੀਆਂ ਦਿੱਤੀਆਂ ਹੋਈਆਂ ਨੇ ਭਰਤੀ ਕਰਨ ਵਾਸਤੇ। ਇਹ ਸਾਰਾ ਡਰਾਮਾ ਕਰਨ ਵਾਸਤੇ ਇੰਝ ਬੱਚੀਆਂ ਦੀ ਦੌੜ ਸ਼ੌੜ ਲਵਾ ਰਹੇ ਨੇ ਤਾਂ ਕਿ ਕੰਪਨੀ ਦੀ ਮਸ਼ਹੂਰੀ ਹੋਵੇ ਕਿ ਅਸੀਂ ਜਨਾਬ ਬੜਾ ਕੁਝ ਕਰ ਰਹੇ ਹਾਂ, ਲੇਕਿਨ ਅਸਲ ਜਿਨ੍ਹਾਂ ਨੂੰ ਨੌਕਰੀਆਂ ਦੇਣੀਆਂ ਨੇ ਉਹਨਾਂ ਨੂੰ ਹੀ ਦੇਣੀਆਂ ਨੇ। ਅਗਲੀ ਜਿਹੜੀ ਖਬਰ ਉਹ ਤੌਂਸੇ ਤੋਂ ਹੈ। ਤੌਂਸੇ ਦੇ ਵਿੱਚ ਇੱਕ ਸਕੂਲ, ਉਹਨੂੰ ਉਡਾ ਦਿੱਤਾ ਗਿਆ ਸਕੂਲ ਨੂੰ, ਔਰ ਉੱਥੇ ਬੰਬ ਲਾਏ ਗਏ ਨੇ, ਜ਼ਾਹਿਰ ਹੈ ਬਾਰੂਦੀ ਮਵਾਦ ਲਾ ਕੇ, ਅਤੇ ਉਹ ਸਕੂਲ ਦੀ ਇਮਾਰਤ ਹੀ ਉਡਾ ਦਿੱਤੀ ਹੈ ਤੌਂਸੇ 'ਚ। ਇਹ ਗਰਲਸ ਹਾਈ ਸਕੂਲ ਸੀ ਸ਼ਾਇਦ, ਜਾਂ ਐਲੀਮੈਂਟਰੀ ਸਕੂਲ ਸੀ, ਬਹਰਹਾਲ ਬੱਚੀਆਂ ਦਾ ਇਹ ਸਕੂਲ ਸੀ ਤੌਂਸੇ ਦੇ ਵਿੱਚ। ਚੇਤੇ ਕਰੋ, ਸਾਨੂੰ DG ISPR ਦੱਸਦੇ ਨੇ ਵੀ ਜਿਹੜਾ ਟੈਰਰਿਜ਼ਮ ਹੈ ਉਹ ਸਿਰਫ KP 'ਚ ਹੈ ਅਤੇ ਪੰਜਾਬ ਦੇ ਵਿੱਚ ਇਸ ਲਈ ਨਹੀਂ ਕਿ ਉੱਥੇ ਬਿਹਤਰੀਨ ਗਵਰਨੈਂਸ ਹੋ ਰਹੀ ਹੈ। ਗਵਰਨੈਂਸ ਦਾ ਉੱਥੇ ਗੈਪ ਕੋਈ ਨਹੀਂ, ਇਸ ਲਈ ਉੱਥੇ ਟੈਰਰਿਜ਼ਮ ਕੋਈ ਨਹੀਂ। ਹੁਣ DG ISPR ਸਾਹਿਬ ਵੈਸੇ ਅੱਜ ਕੱਲ੍ਹ ਹਰ ਸ਼ਾਇਦ ਤੇ ਵਿਚਾਰੇ ਝੂਠੇ ਸਾਬਤ ਹੋ ਰਹੇ ਨੇ, ਹਾਲਤ ਉਹਨਾਂ ਦੀ ਮਾੜੀ ਹੈ। ਅਤੇ ਇਹ ਇੱਕ ਹੋਰ ਝੂਠੇ ਗੱਲ ਤਾਂ ਮਾੜੀ ਹੋਈ ਕਿ ਬੱਚੀਆਂ ਦਾ ਸਕੂਲ ਉੱਡਿਆ, ਲੇਕਿਨ ਦੂਸਰੇ ਪਾਸੇ ਇਹ ਵੇਖੋ ਕਿ DG ISPR ਸਾਹਿਬ ਜਿਹੜੇ ਨੇ ਉਹਨਾਂ ਦਾ ਇੱਕ ਹੋਰ ਝੂਠ ਜਿਹੜਾ ਉਹ ਬੇਨਕਾਬ ਹੋ ਗਿਆ। ਹੁਣ ਜ਼ਰਾ ਅਗਲੀ ਖਬਰ ਵਾਲੇ ਪਾਸੇ ਵੱਧਦੇ। ਅਗਲੀ ਖਬਰ ਜਿਹੜੀ ਹੈ, ਤੁਸੀਂ ਪੰਜਾਬੀ ਦਾ ਇੱਕ ਮੁਹਾਵਰਾ ਤਾਂ ਸੁਣਿਆ ਹੋਏਗਾ, 2 ਟਕੇ ਦੀ ਖੋਤੀ ਅਤੇ 10 ਟਕੇ ਦਾ ਥੜਾ। ਇਹ ਪੰਜਾਬੀ ਦਾ ਮੁਹਾਵਰਾ ਹੈ, ਜਿਹਨੇ ਸੁਣਿਆ। ਲੇਕਿਨ ਬਹਰਹਾਲ ਹੁਣ ਰੌਲਾ ਇਹ ਬਣ ਗਿਆ ਕਿ ਪੰਜਾਬ ਗਵਰਨਮੈਂਟ ਨੇ ਇੱਕ ਪ੍ਰੋਗਰਾਮ, ਇਨਕਲਾਬੀ ਪ੍ਰੋਗਰਾਮ ਸ਼ੁਰੂ ਕੀਤਾ, ਜਿਹਦੇ ਵਿੱਚ ਉਹ ਇੱਕ ਪੈਕਟ ਜਿਹੜਾ ਦਵਾਈ ਦਾ ਹੈ, ਜਿਹਦੀ ਕੀਮਤ ਹੁਣ ਸ਼ਾਇਦ 1000 ਰੁਪਈਆ ਹੋਏਗੀ ਜ਼ਿਆਦਾ ਤੋਂ ਜ਼ਿਆਦਾ, ਉਹਨੂੰ ਡਾਕ ਦੇ ਜ਼ਰੀਏ ਘਰ ਭੇਜਦੇ ਨੇ ਅਤੇ ਡਾਕ ਦੇ ਉੱਤੇ ਚੋਖੇ ਸਾਰੇ ਪੈਸੇ ਲਾ ਦਿੰਦੇ ਨੇ। ਹੁਣ ਇਹ ਵੀ ਇਲਜ਼ਾਮ ਲੋਕੀ ਲਾਉਣ ਡਏ ਨੇ ਵੀ ਇਹ ਜਿਹੜੀ ਦਵਾਈ, ਕਿਉਂਕਿ ਇਹ ਮੈਡੀਕਲ ਸਟੋਰਾਂ ਤੋਂ ਨਹੀਂ ਪਿਕ ਕਰਨ ਦੇਣ ਡਏ, ਘਰਾਂ ਦੇ ਵਿੱਚ ਭੇਜ ਰਹੇ ਨੇ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਹੈ ਕਿ ਪਿੱਛੇ ਜਿਹੜਾ ਦਵਾਈ ਵੇਚਣ ਵਾਲੀ ਕੰਪਨੀ ਹੈ ਉਹਦੇ ਨਾਲ ਵੀ ਕੋਈ ਨਾ ਕਿਸੇ ਦੀ ਸਾਜ਼ਬਾਜ਼ ਹੈ, ਰਲੀਆਂ ਚੁਗ ਰਹੀਆਂ ਨੇ, ਅਤੇ ਉਹਦੇ ਵਿੱਚੋਂ ਮਾਲ ਮੁਕੱਦਮਾ ਜਿਹੜਾ ਉਹ ਲੋਕੀ ਬਣਾ ਰਹੇ ਨੇ। ਹੁਣ ਇਹਦੇ ਵਿੱਚ 1000 ਦੀ ਦਵਾਈ ਦੇ ਉੱਤੇ ਮੈਨੂੰ ਲੱਗਦਾ 1000 ਤੋਂ ਬਹੁਤੇ ਡਿਲੀਵਰੀ 'ਤੇ ਪੈਸੇ ਲਾ ਦਿੰਦੇ ਨੇ,
ਤੇ ਅੱਗੋਂ ਤੁਸੀਂ ਇਹਨਾਂ ਦੀ ਅਕਲ ਦਾ ਹਿਸਾਬ ਲਾ ਲਓ। ਲੇਕਿਨ ਅਕਲ ਫਿਰ ਸ਼ਾਇਦ ਬਹੁਤੀ ਹੈ। ਉਹ ਆਉਂਦੇ ਨੇ ਵੀ ਸਿੱਧਾ ਹੀ ਆਪਣੇ ਕਿਸੇ ਬੰਦੇ ਨੂੰ ਨਵਾਜ਼ੀਏ, ਬਜਾਏ ਇਸ ਦੇ ਕਿ ਮੈਡੀਕਲ ਸਟੋਰਾਂ ਤੋਂ ਲੋਕੀ ਪਿਕ ਕਰਦੇ ਫਿਰਨ, ਸਿੱਧਾ ਹੀ ਆਪਣੇ ਹੀ ਬੰਦੇ ਨੂੰ ਜਿਹੜਾ ਇਹ ਠੇਕਾ ਦਈਏ ਤਾਂ ਕਿ ਮਾਲ ਮੁਕੱਦਮਾ ਜਿਹੜਾ ਉਹਦਾ ਪੂਰਾ ਬਣੇ, ਉਹਦੀ ਭੁੱਖ ਤੇ ਨਿਕਲੇ ਨਾ। ਅੱਛਾ ਜੀ, ਅੱਗੋਂ ਬਾਜੀ ਦੀਆਂ ਤੁਹਾਨੂੰ ਪਤਾ ਬੜੀਆਂ ਸਾਰੀਆਂ ਕਨੀਜ਼ਾਂ ਨੇ, ਆਹੋ ਨਹੀਂ ਆਹੋ ਵਾਲੀਆਂ। ਕੋਈ ਬੈਗ ਚੁੱਕਦੀ ਏ, ਕੋਈ ਮੇਰਾ ਮਤਲਬ ਹੈ ਕਿ ਚੁੰਨੀ ਸਿੱਧੀ ਕਰਦੀ ਏ, ਕੋਈ ਹੋਰ ਬਾਜੀ ਨੂੰ ਪਾਣੀ ਦਿੰਦੀ ਏ, ਕੋਈ ਟਿਸ਼ੂ ਪੇਪਰ ਫੜਾਉਂਦੀ ਏ। ਇਹ ਕਨੀਜ਼ਾਂ ਦੇ ਲੈਵਲ ਨੇ। ਇੱਕ ਤੇ ਤੁਹਾਨੂੰ ਪਤਾ ਹੈ ਕਿ 2 ਤੇ ਸੀਨੀਅਰ ਕਨੀਜ਼ਾਂ ਨੇ ਬਾਜੀ ਦੀਆਂ, ਫਿਰ ਕੁਝ 2-3 ਜੂਨੀਅਰ ਕਨੀਜ਼ਾਂ ਨੇ, ਇੱਕ ਫਿਰ ਸਭ ਤੋਂ ਜੂਨੀਅਰ ਹੈ। ਇੱਕ ਤੇ ਤੁਹਾਨੂੰ ਪਤਾ ਹੈ ਮਰੀਮ ਔਰੰਗਜ਼ੇਬ ਸਾਹਿਬਾ ਸਭ ਤੋਂ ਸੀਨੀਅਰ ਕਨੀਜ਼ ਨੇ। ਉਹਨਾਂ ਦੇ ਨਾਲ ਬਾਜੀ ਮਸ਼ਵਰਾ ਵੀ ਕਰਦੀ ਹੈ ਤੇ ਬਾਜੀ ਦੇ ਕਈ ਸਾਰੇ ਕੰਮ ਜਿਹੜੇ ਬਾਜੀ ਦੇ ਜ਼ਿੰਮੇ ਹੁੰਦੇ ਨੇ ਉਹ ਵੀ ਮਰੀਮ ਔਰੰਗਜ਼ੇਬ ਸਾਹਿਬਾ ਹੀ ਕਰਦੀਆਂ ਨੇ। ਦੂਜੀ ਅਜ਼ਮਾ ਬੁਖਾਰੀ ਸਾਹਿਬਾ ਨੇ, ਉਹ ਵੀ ਬਾਜੀ ਦੀ ਹੁਣ ਤੁਸੀਂ ਮੀਡੀਅਮ ਲੈਵਲ ਤੇ ਕਨੀਜ਼ ਕਹਿ ਲਓ। ਉਹ ਲੜਾਈ ਝਗੜਾ ਗਾਲਮੰਦਾ ਲੋਕਾਂ ਨੂੰ ਕਰਨ ਦਾ ਕੰਮ ਬਾਜੀ ਨੇ ਉਹਨੂੰ ਦਿੱਤਾ ਹੈ। ਤੀਜਾ ਜਿਹੜਾ ਉਹ ਆਉਂਦੇ ਨੇ ਦੌੜਨ ਭੱਜਣ ਵਾਲਾ ਕੰਮ, ਜਿਹੜਾ ਮਤਲਬ ਕਿ ਇੱਧਰ ਉੱਧਰ ਅੱਗੇ ਪਿੱਛੇ, ਜਿਵੇਂ ਘਰਾਂ ਦੇ ਵਿੱਚ ਨਹੀਂ ਹੁੰਦਾ ਇੱਕ ਬੰਦਾ ਸ਼ਾਦੀ ਵਿਆਹ ਮਰਗ ਤੇ ਜਾਣ ਵਾਲਾ, ਸ਼ਾਦੀ ਵਿਆਹ ਵਾਲਾ ਅਲੱਗ ਹੁੰਦਾ, ਉਹਦਾ ਜੁੱਤੀ ਕੱਪੜਾ ਠੀਕ ਹੁੰਦਾ। ਇੱਕ ਬੰਦਾ ਸਿਲੈਕਟ ਕੀਤਾ ਹੁੰਦਾ ਪਿੰਡਾਂ ਵਾਲਿਆਂ ਨੇ ਜਿਹਨੇ ਫੌਤਗੀ ਤੇ ਜਾਣਾ, ਉਹ ਬਸ ਫਿਰ ਉਹਦੇ ਕੋਲ ਚਿੱਟੇ ਹੀ ਕੱਪੜੇ ਹੁੰਦੇ ਨੇ, ਉਹਦਾ ਮਾੜਾ ਹਾਲ ਹੁੰਦਾ। ਇਹ ਜਿਹੜੀ ਹਿਨਾ ਪਰਵੇਜ਼ ਭੱਟ ਸਾਹਿਬਾ ਨੇ, ਕੋ ਕਨੀਜ਼ ਨੇ, ਉਹਨਾਂ ਨੂੰ ਬਾਜੀ ਨੇ ਰੱਖਿਆ ਹੋਇਆ ਜਿਨਸੀ ਜ਼ਿਆਦਤੀ ਜਿੱਥੇ ਵੀ ਹੋਵੇ ਉੱਥੇ ਉਹਨਾਂ ਜਾ ਕੇ, ਤਾਂ ਕਿ ਅਗਰ ਟੱਬਰ ਦਾ ਨਹੀਂ ਪਤਾ ਪੂਰੇ ਪਾਕਿਸਤਾਨ ਨੂੰ, ਅਗਰ ਉਸ ਬੱਚੀ ਦਾ ਨਹੀਂ ਪਤਾ, ਉਹਦੇ ਮਾਂ ਪਿਓ ਦਾ ਨਹੀਂ ਪਤਾ ਵੀ ਕਿਹਨਾਂ ਨਾਲ ਜ਼ਿਆਦਤੀ ਹੋਈ, ਉਹਨਾਂ ਦੀ ਅਗਰ ਕੋਈ ਮੇਰਾ ਮਤਲਬ ਪਰਦਾ ਰਹਿ ਗਿਆ ਤਾਂ ਉਸ ਪਰਦੇ ਨੂੰ ਫਾਸ਼ ਕਰਨ ਦੀ ਜ਼ਿੰਮੇਵਾਰੀ ਉਹ ਹਿਨਾ ਪਰਵੇਜ਼ ਭੱਟ ਸਾਹਿਬਾ ਨੂੰ ਦਿੱਤੀ ਹੈ। ਉਹ ਜਾ ਕੇ ਵੀਡੀਓ ਬਣਾਉਂਦੇ ਨੇ, ਕਲੋਜ਼-ਅਪ ਕਰਕੇ, ਗੱਲਾਂ ਬਾਤਾਂ ਕਰਕੇ, ਉਸ ਖਾਨਦਾਨ ਦਾ ਐਡਰੈਸ, ਘਰ ਮਹੱਲਾ, ਸਾਰਾ ਕੁਝ ਪੁਲਿਸ ਦੇ ਨਾਲ ਜਾ ਕੇ ਪੂਰੀ ਦੁਨੀਆ ਨੂੰ ਦੱਸਦੇ ਨੇ ਵੀ ਬਈ ਇਹਨਾਂ ਦੀ ਬੱਚੀ ਨਾਲ ਜ਼ਿਆਦਤੀ ਹੋ ਗਈ ਹੈ, ਕੋਈ ਕਸਰ ਜਿਹੜੀ ਉਹ ਰਹਿ ਨਾ ਜਾਵੇ, ਕੋਈ ਉਹਨਾਂ ਦੀ ਪ੍ਰਾਈਵੇਸੀ ਦੀ ਜਿਹੜੀ ਹੈ ਉਹ ਉਹਨਾਂ ਦੇ ਕੰਮ। ਇੱਕ ਹੈ ਜ਼ਰਾ ਛੋਟੀ ਕਨੀਜ਼ ਹੈ ਸਭ ਤੋਂ ਬੱਚੀ ਜਿਹੜੀ ਹੈ, ਇਹ ਸਾਨੀਆ ਆਸ਼ਿਕ ਇਹਨਾਂ ਦਾ ਨਾਂ ਹੈ। ਇਹ ਬਾਜੀ ਦਾ ਜਿਹੜਾ ਨਾ ਮੇਰਾ ਮਤਲਬ ਹੈ ਕਿ ਪਹਿਲਾਂ ਤਾਂ ਬਾਜੀ ਦਾ ਫੋਨ ਸ਼ੂਨ ਫੜਦੇ ਸਨ, ਤਸਵੀਰਾਂ ਬਾਜੀ ਦੀਆਂ ਖਿੱਚਦੇ ਹੁੰਦੇ ਸਨ, ਫਿਰ ਬਾਜੀ ਨੇ ਇਹਨਾਂ ਨੂੰ MPA ਬਣਾ ਦਿੱਤਾ। ਹੁਣ ਮੇਰਾ ਖਿਆਲ ਇਹਨਾਂ ਨੂੰ ਕਬੀਨਾ 'ਚ ਵੀ ਸ਼ਾਇਦ ਕੋਈ ਰੋਲ ਸ਼ੋਲ ਦਿੱਤਾ ਹੋਇਆ ਸਾਨੀਆ ਸਾਹਿਬਾ ਨੂੰ। ਅਤੇ ਇਹਨਾਂ ਨੇ ਹੁਣ ਕੱਲ੍ਹ ਸਟੇਟਮੈਂਟ ਦਿੱਤੀ ਹੈ ਕਿ ਇਹ ਮਤਲਬ ਇਹ ਛੋਟੇ ਜਿਹੇ ਹੀ ਸਨ ਅਤੇ ਬਾਜੀ ਦੇ ਨਾਲ ਆ ਗਏ, ਪੜ੍ਹੇ ਪੁੜੇ ਵੀ ਬਸ ਪੂਰੇ ਹੀ ਨੇ, ਪੜ੍ਹਾਈ ਦੇ ਵਿੱਚ ਹੀ ਬਾਜੀ ਦੇ ਨਾਲ ਅਟੈਚ ਹੋ ਗਏ ਸਨ ਸਾਨੀਆ ਸਾਹਿਬਾ। ਅਤੇ ਉਸ ਤੋਂ ਬਾਅਦ ਪੜ੍ਹਾਈ ਸ਼ੜਾਈ ਮੇਰਾ ਖਿਆਲ ਕੋਈ ਬੁਨਿਆਦੀ ਜਿਹੀ ਡਿਗਰੀ ਕੀਤੀ ਹੈ, ਉਸ ਤੋਂ ਬਾਅਦ ਅੱਗੋਂ ਅੱਲਾ ਦੀ ਸਪੁਰਦ ਹੋ ਗਿਆ ਕੰਮ। ਅਤੇ ਉਹਨਾਂ ਨੇ ਹੁਣ ਬਿਆਨ ਦਿੱਤਾ ਹੈ ਸਾਨੀਆ ਸਾਹਿਬਾ ਨੇ ਕਿ ਜਿਹਨੂੰ ਕੁਝ ਨਹੀਂ ਆਉਂਦਾ ਉਹ ਸਕੂਲ ਟੀਚਰ ਲੱਗ ਜਾਂਦਾ ਹੈ। ਬੱਲੇ 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 ਬੱਲੇ, ਜ਼ਬਰਦਸਤ ਕੰਮ ਕਰ ਦਿੱਤਾ। ਇਹ ਹੁਣ ਪਤਾ ਨਹੀਂ ਬਾਜੀ ਮਰੀਮ ਇਹੋ ਜਿਹੇ ਟੀਚਰਾਂ ਕੋਲੋਂ ਹੀ ਨਹੀਂ ਪੜ੍ਹੇ ਨੇ। ਇਹਦੇ 'ਚ ਗੱਲ ਦਰੁਸਤ ਹੈ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਮੁਲਕ ਦੇ ਵਿੱਚ ਕਈ ਨਲਾਇਕ ਲੋਕ ਵੀ ਟੀਚਰ ਬਣ ਜਾਂਦੇ ਨੇ, ਪਰ ਇਹ ਇੱਕ ਬਲੈਂਕਟ ਸਟੇਟਮੈਂਟ ਦੇ ਦੇਣਾ ਵੀ ਜਿਹਨੂੰ ਕੁਝ ਨਹੀਂ ਆਉਂਦਾ ਸਕੂਲ ਟੀਚਰ ਲੱਗ ਜਾਂਦਾ। ਮਤਲਬ ਪੂਰੇ ਪਾਕਿਸਤਾਨ ਦੇ ਜਿੰਨੇ ਸਕੂਲ ਟੀਚਰ ਨੇ ਜਿਨ੍ਹਾਂ ਕੋਲੋਂ ਅਸੀਂ ਪੜ੍ਹੇ ਪੜ੍ਹਾਏ, ਤੁਸੀਂ ਪੜ੍ਹੇ ਪੜ੍ਹਾਏ, ਉਹਨਾਂ ਸਾਰਿਆਂ ਨੂੰ ਹੀ ਮੁੰਨ ਕੇ ਰੱਖ ਦਿੱਤਾ। ਫਿਰ ਸਾਡੀ ਜਿਹੜੀ ਨਾਈ ਬਰਾਦਰੀ ਉਹ ਗੁੱਸਾ ਕਰ ਲੈਂਦੀ ਹੈ ਜਦੋਂ ਮੈਂ ਲਫ਼ਜ਼ ਇਸਤੇਮਾਲ ਕਰਦਾ, ਮੁੰਨ ਕੇ ਰੱਖ ਦਿੱਤਾ, ਪਰ ਇਹ ਕਰਨ ਹੀ ਇਹ ਡਏ ਨੇ। ਉੱਥੇ ਜਿਹੜਾ ਮੇਰਾ ਮਤਲਬ ਹੈ ਇਸਲਾਮਾਬਾਦ ਦੇ ਵਿੱਚ ਦਰਖਤਾਂ ਦੇ ਪੱਲੇ ਕੁਛ ਨਹੀਂ ਛੱਡਿਆ, ਇੱਥੇ ਟੀਚਰਾਂ ਦੇ ਪੱਲੇ ਕੁਛ ਨਹੀਂ ਛੱਡਣ ਡਏ। ਹੁਣ ਉਹਨਾਂ ਸਟੇਟਮੈਂਟ ਦਿੱਤੀ ਵੀ ਜਿਹਨੂੰ ਕੱਖ ਨਹੀਂ ਆਉਂਦਾ ਉਹ ਟੀਚਰ ਭਰਤੀ ਹੋ ਜਾਂਦਾ ਹੈ। ਇਹ ਇਹਨਾਂ ਦੀ ਸੋਚ ਹੈ, ਇਹ ਇਹਨਾਂ ਦੀ ਫਿਕਰ ਹੈ, ਔਰ ਇਸ ਤਰੀਕੇ ਨਾਲ ਇਹ ਚੀਜ਼ਾਂ ਨੂੰ ਪਰਖਦੇ ਨੇ। ਅਤੇ ਅੱਗੋਂ ਉਸਤਾਦ ਇਹਨਾਂ ਦੇ ਕੋਲ ਕਿੰਨਾ ਕੁ ਬਾਇਜ਼ਤ ਹੋਏਗਾ ਇਹ ਤੁਸੀਂ ਇੱਥੋਂ ਗਾ ਆਪੇ ਹੀ ਸੋਚ ਲਓ। ਅੱਛਾ ਜੀ, ਅਗਲੀ ਖਬਰ ਲੈ ਲਓ ਜ਼ਰਾ। ਅਗਲੀ ਖਬਰ ਇਹ ਹੈ ਕਿ ਬਾਜੀ ਨੇ ਕੱਲ੍ਹ ਪਰਸੋਂ ਆਪਣੇ ਖਿਲਾਫ ਹੀ ਤਕਰੀਰ ਕਰ ਦਿੱਤੀ। ਨਵਾਜ਼ ਸ਼ਰੀਫ ਸਾਹਿਬ ਵੈਸੇ ਜ਼ਿਆਦਾ ਸਿਆਣੇ ਨੇ ਬਾਜੀ ਤੋਂ, ਉਹ ਪਰਚੀ ਤੋਂ ਬਗੈਰ ਤਕਰੀਰ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਵੀ ਪਰਚੀ ਤੋਂ ਬਗੈਰ ਮੈਂ ਤਕਰੀਰ ਕੀਤੀ ਤੇ ਮੈਂ ਦਾएं ਬਾएं ਉਤਰ ਜਾਣਾ ਕੱਚੇ ਰੋਡ ਤੇ। ਬਾਜੀ ਅਜੇ ਕਈ ਵਾਰੀ ਥਿੜਕ ਜਾਂਦੀ ਹੈ ਅਤੇ ਪਰਚੀ ਤੋਂ ਬਗੈਰ ਹੀ ਤਕਰੀਰ ਕਰ ਮਾਰਦੀ। ਹੁਣ ਬਾਜੀ ਨੇ ਕੱਲ੍ਹ ਆਖਿਆ ਕਿ ਲੋਕਾਂ ਦੀਆਂ ਜ਼ਿੰਦਗੀਆਂ ਉਹਨਾਂ 'ਤੇ ਤੰਗ ਕਰ ਦੇਣਾ, ਲੋਕਾਂ ਦੇ ਉੱਤੇ ਜ਼ਮੀਨ ਤੰਗ ਕਰ ਦੇਣਾ, ਲੋਕਾਂ ਦੇ ਕਾਰੋਬਾਰ ਬੰਦ ਕਰਨਾ, ਇਹ ਸਾਰਾ ਕੁਝ ਜ਼ੁਲਮ ਹੈ ਔਰ ਇਹ ਕਰਨ ਵਾਲੇ ਜ਼ਾਲਮ ਹੁੰਦੇ ਨੇ। ਇਹ ਫਿਤਨਾ ਹੈ। ਅਗਰ ਇਹ ਫਿਤਨਾ ਨਹੀਂ ਤਾਂ ਹੋਰ ਕੀ ਹੈ? ਅਤੇ ਬਾਜੀ ਨੇ ਅਸਲ ਦੇ ਵਿੱਚ ਆਪਣੀ ਹਕੂਮਤ ਨੂੰ ਹੀ ਫਿਤਨਾ ਕਰਾਰ ਦੇ ਦਿੱਤਾ ਹੈ। ਆਖਣ ਬਾਜੀ ਇਹ ਸਾਰੀਆਂ ਗੱਲਾਂ TLP ਦੇ ਬਾਰੇ ਰਹੀ ਸੀ ਕਿ ਉਹਨਾਂ ਨੇ ਜੋ ਕੁਝ ਕੀਤਾ, ਲੇਕਿਨ ਉਹ ਜਿਸ ਵੇਲੇ ਤਕਰੀਰ ਕਰਦੀ ਸੀ ਇੰਝ ਹੀ ਲੱਗ ਰਿਹਾ ਸੀ ਵੀ ਬਾਜੀ ਆਪਣੀ ਹਕੂਮਤ ਦੇ ਖਵਾਸ ਹੀ ਦੱਸਣ ਰਹੀ ਹੈ। ਬਹਰਹਾਲ ਇਹ ਬਾਜੀ ਨੇ ਤਕਰੀਰ ਕੀਤੀ ਜਿੱਥੇ ਅੱਗੇ ਮੌਲਵੀ ਭਾਏ ਸਨ ਸਾਰੇ, ਅਤੇ ਉਲਮਾ ਕਰਾਮ ਜਿਹੜੇ ਨੇ ਉਹਨਾਂ ਨੂੰ 25 ਹਜ਼ਾਰ ਬਾਜੀ ਨੇ ਦਿੱਤਾ ਹੈ, 70,000 ਮੌਲਵੀਆਂ ਨੂੰ, ਇਮਾਮ ਜਿਹੜੇ ਨੇ ਉਹਨਾਂ ਨੂੰ, ਤਾਂ ਕਿ ਉਹ ਕੁਸਕਣ ਨਾ, ਉਹਨਾਂ ਦੇ ਵਿੱਚੋਂ ਕੋਈ ਬੋਲੇ ਨਾ। ਵਜ੍ਹਾ ਤੁਹਾਨੂੰ ਪਤਾ ਹੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੌਲਵੀ ਹਜ਼ਰਾਤ ਨਾਲ ਕੰਮ ਬਹੁਤ ਗਹਿਰਾ ਪੈਣ ਵਾਲਾ ਹੈ। ਅਗਲੇ ਮਹੀਨੇ 2 ਮਹੀਨੇ 'ਚ ਹੀ ਇਹ ਜਿਹੜੀ ਗਜ਼ਾ 'ਚ ਫੋਰਸ ਘੱਲਣੀ ਹੈ, ਇਹ ਫੋਰਸ ਹੁਣ ਮੌਲਵੀ ਹਜ਼ਰਾਤ ਜਿਹੜੇ ਨੇ ਉਹਨਾਂ ਨਾਲ ਕੰਮ ਪੈ ਗਿਆ ਹੈ। ਔਰ ਇਹ ਜਿਹੜੀ ਫੋਰਸ ਹੈ ਇਹ ਬੁਨਿਆਦੀ ਤੌਰ 'ਤੇ ਫੈਸਲਾ ਇਹ ਕਰੇਗੀ, ਮਤਲਬ ਕਿ ਪੰਜਾਬ ਜਿਹੜੀ ਗਵਰਨਮੈਂਟ ਹੈ ਕਿ ਇਹਨਾਂ ਹੁਣ ਇਸ ਮਹੀਨੇ ਘੱਲਣੀ, ਅਗਲੇ ਮਹੀਨੇ ਘੱਲਣੀ ਹੈ। ਲੇਕਿਨ ਜ਼ਾਹਿਰ ਹੈ ਜਦੋਂ ਵੀ ਘੱਲਣਗੇ ਮੁਲਕ ਦੇ ਵਿੱਚ ਰੌਲਾ ਪਏਗਾ। ਜਿਸ ਵੇਲੇ ਰੌਲਾ ਪਏਗਾ ਅਤੇ ਉਹ ਰੌਲਾ ਕਿਹਨੇ ਪਾਉਣਾ ਸੀ? ਸਭ ਤੋਂ ਜ਼ਿਆਦਾ ਮੌਲਵੀਆਂ ਨੇ।
ਤੇ ਹੁਣ ਮੌਲਵੀ ਹਜ਼ਰਾਤ ਨੂੰ 25,000 ਦੇ ਦਿੱਤਾ। ਮੈਂ ਉਰਦੂ ਵੀਲੌਗ 'ਚ ਕਿਹਾ ਸੀ ਵੀ ਜਿਸ ਵੇਲੇ ਪੁੜੇ ਤੇ ਟੀਕਾ ਲਾਉਂਦੇ ਨੇ, ਹੁਣ ਪੁੜਾ ਕੀ ਹੁੰਦਾ ਬਜ਼ੁਰਗਾਂ ਕੋਲੋਂ ਕਿਸੇ ਕੋਲੋਂ ਪੁੱਛ ਲਓ, ਤੇ ਜਿਸ ਵੇਲੇ ਪੁੜੇ ਤੇ ਭਰਵਾਂ ਜਿਹਾ ਟੀਕਾ ਲਾਉਂਦੇ ਨੇ ਤੇ ਬੰਦਾ ਸੀਸੀ ਤੇ ਕਰਦਾ ਇੱਕ ਵਾਰੀ, ਉਹ ਹੁਣ ਜਦੋਂ ਸੀਸੀ ਕਰਦਾ ਹੈ ਤੇ ਉਹਦੇ ਵਾਸਤੇ ਅਗਲਿਆਂ ਨੇ ਪਹਿਲਾਂ ਹੀ ਆਰੇ ਲਾਉਣ ਵਾਸਤੇ ਮੌਲਵੀ ਹਜ਼ਰਾਤ ਨੂੰ ਜ਼ਰੇ ਉਹਨਾਂ ਨੇ ਆਖਿਆ ਵੀ ਉਹਨਾਂ ਨੂੰ ਆਰੇ ਲਾ ਦਿਓ, ਤੇ ਉਹਨਾਂ ਨੂੰ ਉਹਨਾਂ 25,000 ਦਾ ਚੈੱਕ ਫੜਾ ਦਿੱਤਾ। ਤੇ ਹੁਣ ਆਪੇ ਮੌਲਵੀ ਹਜ਼ਰਾਤ ਗਜ਼ਾ ਦੇ ਵਿੱਚ ਫੌਜ ਘੱਲਣ ਦੇ ਫਜ਼ਾਇਲ ਬਿਆਨ ਕਰਨਗੇ ਮਸਜਿਦਾਂ ਦੇ ਵਿੱਚੋਂ, ਤੇ ਜਿਵੇਂ ਇਸ ਵੇਲੇ ਸਾਰੇ ਸੱਤੂ ਪੀ ਕੇ ਸੁੱਤੇ ਨੇ, ਜੋ ਕੁਝ ਮਰੀਦ ਕੇ 'ਚ ਹੋਇਆ, ਇੰਜੀ ਗਾਂ ਵੀ ਸੁੱਤੇ ਰਹਿਣਗੇ ਅੱਲਾ ਦੇ ਹੁਕਮ ਨਾਲ। ਐਵੇਂ ਹੀ ਤੁਸੀਂ, ਮੇਰਾ ਮਤਲਬ ਹੈ ਕਿ ਕਈ ਜਿੰਨ ਪਾਲੇ ਸਨ ਦਿਮਾਗ ਦੇ ਵਿੱਚ ਕਿ ਜਨਾਬ ਵਕੀਲ ਇੱਥੇ ਬੜੇ ਵੱਡੇ ਜਿੰਨ ਨੇ, ਤੇ ਉਲਮਾ ਕਰਾਮ ਬੜੇ ਵੱਡੇ ਜਿੰਨ ਨੇ, ਤੇ ਫਲਾਨਾ ਬੜਾ ਵੱਡਾ ਜਿੰਨ ਹੈ, ਤੇ ਉਹ ਤੁਸੀਂ ਵੇਖ ਲਿਆ ਵੀ ਇਹੋ ਜਿਹੀ ਗੱਲ ਕੋਈ ਨਹੀਂ। ਜਿਹਦੇ ਮਗਰ ਜਦੋਂ ਸਾਡੀ ਜਿਹੜੇ ਚੌਧਰੀ ਨਿਜ਼ਾਮਦੀਨ ਹੋਣੀ ਨੇ, ਮਤਲਬ ਕਿ ਜਰਨੈਲ ਜਿਹੜੇ ਨੇ, ਉਹਨਾਂ ਦੀ ਬੈਟਰੀ ਜਦੋਂ ਲੱਗਦੀ ਸੀ, ਕਰੰਟ ਮਾਰਦੀ ਸੀ, ਤੇ ਉਹ ਅੱਗੋਂ ਸਟਾਰਟ ਹੁੰਦੇ ਸਨ। ਜਿਹਦੇ ਨਾਲ ਉਹਨਾਂ ਤਾਰਾਂ ਲਾ ਦਿੱਤੀਆਂ ਨੇ, ਉਹਨਾਂ ਦੀ ਬੱਤੀ ਗੁੱਲ ਹੋ ਗਈ। ਬਲਕਿ ਇੰਝ ਹੀ ਸਮਝੋ ਵੀ ਜਿਵੇਂ ਦੀਵੇ ਦੀ ਬੱਤੀ ਅੰਦਰ ਹੀ ਦੀਵੇ 'ਚ ਡਿੱਗ ਪਏ ਨਾ, ਇਹਨਾਂ ਸਾਰਿਆਂ ਦੀ ਬੱਤੀ ਜਿਹੜੀ ਉਹ ਦੀਵੇ ਦੇ ਅੰਦਰ ਹੀ ਡਿੱਗ ਗਈ ਹੈ। ਅੱਛਾ ਜੀ, ਅੱਗੇ ਚੱਲਦੇ, ਚੋਰਾਂ ਨੂੰ ਮੋਰ ਪੈ ਗਏ। ਇਹ ਗੱਲ ਤੁਸੀਂ ਸੁਣੀ ਸੀ, ਪਰ ਹੁਣ ਗਾਂ ਵੀ ਸੁਣ ਲਓ। ਮੈਂਬਰ ਕੌਮੀ ਅਸੈਂਬਲੀ ਸੈਯਦ ਅਲੀ ਮੂਸਾ ਗਿਲਾਨੀ, ਉਹਨਾਂ ਦਾ ਕੀਮਤੀ ਆਈਫੋਨ ਜਿਹੜਾ ਉਹ ਥਾਣਾ ਬਦਲਾ ਸੰਤ ਦੀ ਹਦੂਦ ਦੇ ਵਿੱਚੋਂ ਚੋਰੀ ਹੋ ਗਿਆ, ਤੇ ਥਾਣਾ ਬਦਲਾ ਸੰਤ ਵਾਲਿਆਂ ਨੇ ਫੌਰੀ ਕਾਰਵਾਈ ਕਰਦੇ ਹੋਏ ਟੈਕਨੋਲੋਜੀ ਦਾ ਮੁਅੱਸਰ ਇਸਤੇਮਾਲ ਕੀਤਾ। ਜਦੀਦ ਟੈਕਨੋਲੋਜੀ ਨਾਲ 24 ਘੰਟੇ ਦੇ ਅੰਦਰ ਟਰੇਸ ਕਰਕੇ ਤੇ ਮੁਲਜ਼ਮ ਸ਼ੌਕਤ ਉਰਫ ਆਬਦ ਨੂੰ ਗ੍ਰਿਫਤਾਰ ਕਰ ਲਿਆ, ਤੇ ਫੋਨ ਵੀ ਉਹਦੇ ਕੋਲੋਂ ਬਰਾਮਦ ਕਰ ਲਿਆ। ਬੱਲੇ ਹੋ ਸ਼ੇਰ ਬੱਗਿਓ, ਮੈਂ ਆਨਾ ਤਬਾਹੀ ਕਰ ਛੱਡੀ ਜੇ, ਬੜਾ ਤੁਸੀਂ ਜਨਾਬ ਕੰਮ ਕੀਤਾ ਹੈ ਪੁਲਿਸ ਵਾਲਿਓ। ਇਹ ਕਿਤੇ ਮਾੜੇ ਬੰਦੇ ਦਾ ਸਾਈਕਲ ਗੁੰਮ ਹੋਇਆ ਹੁੰਦਾ ਤੇ ਉਹਨਾਂ ਨੇ ਉਲਟਾ ਉਹਨੂੰ ਲੰਮਿਆਂ ਪਾ ਕੇ ਲਿੱਤਰ ਮਾਰਨੇ ਸਨ ਵੀ ਤੈਨੂੰ ਅਕਲ ਨਹੀਂ, ਤੂੰ ਸਾਈਕਲ ਉੱਥੇ ਖਿਲਾਰਿਆ ਕਿਉਂ ਸੀ, ਤੂੰ ਜੰਦਰਾ ਕਿਉਂ ਨਹੀਂ ਸੀ ਮਾਰਿਆ। ਹਾਂ, ਤੇ ਬਹਰਹਾਲ ਮੁਖਤਸਰ ਗੱਲ ਇਹ ਹੈ ਵੀ ਇਹ ਚੋਰਾਂ ਨੂੰ ਮੋਰ ਮੈਂ ਇਸ ਤੋਂ ਕਹਿਣਾ ਵੀ ਚੇਤੇ ਕਰੋ ਜੇ ਇਸ ਵੇਲੇ ਤੁਰਕੀ ਦੀ ਫਸਟ ਲੇਡੀ ਨੇ ਇੱਕ ਹਾਰ ਦਿੱਤਾ ਸੀ, ਯਾਦ ਕਰੋ ਤੁਸੀਂ, ਆਪਣਾ ਇਹਨਾਂ ਨੂੰ ਗਿਲਾਨੀ ਸਾਹਿਬ ਦੇ ਵਾਲਦ ਸਾਹਿਬ ਨੂੰ, ਤੇ ਉਹ ਇਹਨਾਂ ਦੀ ਵਾਲਦਾ ਤੇ ਵਾਲਦ ਜਿਹੜੇ ਨੂੰ ਹਾਰ ਨਾਲ ਹੀ ਲੈ ਗਏ ਸਨ। ਬਾਅਦ ਦੇ ਵਿੱਚ ਖੈਰ ਉਹ ਹਾਰ ਇਹਨਾਂ ਦੇ ਕੋਲੋਂ ਵਾਪਸ ਲਿਆ ਗਿਆ ਸੀ ਬੜੀ ਮੁਸ਼ਕਿਲ। ਤੇ ਹੁਣ ਥੋੜ੍ਹੀ ਦੇਰ ਪਹਿਲੇ ਇਹਨਾਂ ਦਾ ਭਰਾ ਇੱਕ ਸਪੇਨ ਗਿਆ ਸੀ, ਤੇ ਉਹਦੀ ਉੱਥੋਂ ਕਿਸੇ ਨੇ ਘੜੀ ਬੜੀ ਮਹਿੰਗੀ ਬੰਨੀ ਸੀ ਉਹਨਾਂ ਬਾਂਹ 'ਤੇ ਗੁੱਟ 'ਤੇ, ਤੇ ਉਹ ਘੜੀ ਕਿਸੇ ਨੇ ਚੋਰੀ ਕਰ ਲਈ ਸੀ ਉੱਥੋਂ, ਮਤਲਬ ਡਕੈਤੀ ਕਰ ਲਈ ਸੀ ਉਹਨਾਂ ਨਾਲ। ਇਹ ਹੁਣ ਇਹਨਾਂ ਦਾ ਫੋਨ ਚੁੱਕ ਲਿਆ। ਮੈਨੂੰ ਲੱਗਦਾ ਵੀ ਆਵਾਮ ਨੂੰ ਹੁਣ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਉਹਨਾਂ ਦਾ ਮਾਲ ਕਿੱਥੇ ਹੈ, ਤੇ ਉਹ ਮਾਲ ਵਾਪਸ ਹਾਸਲ ਕਰਨ ਵਾਸਤੇ ਹੁਣ ਆਵਾਮ ਜਿਹੜੀ ਹੈ ਨਾ ਉਹ ਆਪਣੀ ਅਗਰਾਈ ਕਰਨਾ ਜਿਹੜੀ ਉਹ ਸ਼ੁਰੂ ਹੋਈ ਹੈ। ਬਹਰਹਾਲ ਇਹ ਇੱਕ ਡਿਵੈਲਪਮੈਂਟ ਹੋਈ। ਅੱਛਾ ਜੀ, ਅਗਲੀ ਡਿਵੈਲਪਮੈਂਟ ਜਿਹੜੀ ਹੈ ਉਹ ਜਿਹੜੀ ਇਸ ਵੇਲੇ ਪਾਕਿਸਤਾਨ ਦੇ ਵਿੱਚ ਇੱਕ ਬੜੀ ਮਾਯੂਬ ਔਰ ਬਦਨਾਮੇ ਜ਼ਮਾਨਾ ਜਿਹੜੀ ਇੱਕ ਵੀਡੀਓ ਲੀਕ ਹੋਈ ਹੈ, ਸੈਕਸ ਟੇਪ ਜਿਹਨੂੰ ਆਉਂਦੇ ਨੇ, ਅਮੈਰੀ ਦੀ, ਉਮੈਰ ਉਰਫ ਅਮੈਰੀ ਦੀ, ਉਹਦੇ ਨਾਲ ਰਿਲੇਟਡ ਇੱਕ ਕੇਸ ਸਾਹਮਣੇ ਆਇਆ। ਹੁਣ ਜ਼ਾਹਿਰ ਹੈ ਬੰਦੇ ਜਿਹੜੇ ਨੇ ਉਹਨਾਂ ਨੂੰ ਲਿੱਤਰਾਂ ਦਾ ਘਾਟਾ ਹੈ, ਲੇਕਿਨ ਪਏ ਨੇ ਹੁਣ ਉੱਥੇ। ਇੱਕ ਅਨਾਰਕਲੀ ਫੈਸਲਾਬਾਦ ਦੇ ਵਿੱਚ ਮੁੰਡਾ ਬੈਠਾ ਔਰਤਾਂ ਨੂੰ ਕਹਿ ਰਿਹਾ ਸੀ ਕਿ ਬਾਜੀ ਆਓ ਅਮੈਰੀ ਵਾਲੇ ਡਿਜ਼ਾਈਨ ਆਏ ਨੇ ਵੇਖੋ। ਫਿਰ ਉਹਨੂੰ ਬੰਦਿਆਂ ਨੇ ਇੱਧਰੋਂ ਉੱਧਰੋਂ ਫੜ ਕੇ ਤੇ ਚੰਗਾ ਝਾਂਬਾ ਫੇਰਿਆ, ਤੇ ਉਹਨੂੰ ਫਿਰ ਅਮੈਰੀ ਵਾਲੇ ਪੂਰੇ ਡਿਜ਼ਾਈਨ ਵਿਖਾਏ ਨੇ ਉਹਨਾਂ ਨੇ। ਸ਼ਾਇਦ ਫਿਰ ਪੁਲਿਸ ਨੂੰ ਵੀ ਦੇ ਦਿੱਤਾ ਉਸ ਤੋਂ ਬਾਅਦ, ਤੇ ਹੁਣ ਉਹਦੀ ਵੀਡੀਓ ਆਈ ਹੈ ਮਾਰਕੀਟ, ਜਿਹੜਾ ਉਹ ਮਾਫੀ ਮੰਗ ਰਿਹਾ ਤੇ ਆਂਦਾ ਜੀ ਮੈਂ ਦੁਬਾਰਾ ਅਮੈਰੀ ਦਾ ਨਾਂ ਨਹੀਂ ਲੈਂਦਾ, ਇਹ ਮੈਂ ਬਦਤਮੀਜ਼ੀ ਕੀਤੀ। ਮੇਰੀ ਸਾਰੇ ਨੌਜਵਾਨਾਂ ਨੂੰ ਇਹੀ ਮਸ਼ਵਰਾ ਹੈ ਕਿ ਇਹੋ ਜਿਹੀ ਜਿਹੜੀ ਗਲੀਜ਼ ਹਰਕਤ ਹੁੰਦੀ ਹੈ ਉਹ ਆਪਣੇ ਦਿਮਾਗਾਂ ਤੱਕ ਸੋਚਦੇ ਹੋ, ਚਲੋ ਠੀਕ ਹੈ, ਲੇਕਿਨ ਜਿੱਥੇ ਧੀਆਂ ਭੈਣਾਂ ਹੋਣ ਉੱਥੇ ਥੋੜ੍ਹਾ ਜਿਹਾ ਖਿਆਲ ਕਰਿਆ ਕਰੋ। ਅਗਲੀ ਖਬਰ ਜਿਹੜੀ ਹੈ ਉਹ ਇਸੇ ਵੀਡੀਓ ਨਾਲ ਰਿਲੇਟਡ ਹੈ, ਲੇਕਿਨ ਉਹਦੇ 'ਚ ਹੁਣ ਕਮ ਅਜ਼ ਕਮ ਇਹ ਪਤਾ ਚੱਲ ਗਿਆ ਹੈ ਕਿ ਬਾਜੀ ਦੀ ਜਿਹੜੀ ਬਾਜੀ ਮਰੀਮ ਦੀ ਜਿਹੜੀ ਇਹ CCD ਫੋਰਸ ਹੈ, ਉਹਨਾਂ ਦੇ ਅਫਸਰਾਨ ਜਿਹੜੇ ਨੇ ਉਹ ਕੀ ਕਰਨ ਡਏ ਨੇ, ਕਿਸ ਤਰ੍ਹਾਂ ਮਾਵਰਾਏ ਅਦਾਲਤ ਕਤਲ ਕਰਨ ਡਏ ਨੇ, ਕਿਸ ਤਰ੍ਹਾਂ ਜਾਲੀ ਪੁਲਿਸ ਮੁਕਾਬਲੇ ਕਰਨ ਡਏ ਨੇ, ਕਿਸ ਤਰ੍ਹਾਂ ਨੇਫਿਆਂ 'ਚ ਪਿਸਤੌਲ ਚੱਲਣ ਡਏ ਨੇ, ਉਹ ਹੁਣ ਇਹ SP ਸਾਹਿਬ ਜਿਹੜੇ ਨੇ ਇਹ ਖੁਦ ਮੰਨਣ ਡਏ ਨੇ। ਇਹ SP CCD ਆਫਤਾਬ ਫੁਲਰਵਾਂ, ਇਹਨਾਂ ਨੇ ਇੱਕ ਬਿਆਨ ਦਿੱਤਾ। ਬਿਆਨ ਉਹਨਾਂ ਦੇ ਕੋਲੋਂ ਪੁੱਛਿਆ ਗਿਆ ਕਿ ਜੀ ਇਹ ਜਿਹੜੀ ਵਾਇਰਲ ਵੀਡੀਓ ਹੋਈ ਹੈ ਅਮੈਰੀ ਦੀ, ਇਹ ਤੁਸੀਂ ਕੀ ਅਮੈਰੀ ਨੂੰ ਚੁੱਕ ਲਿਆ, ਇਹ ਮੁਕੱਦਮਾ CCD ਕੋ ਚਲਾ ਗਿਆ ਹੈ, ਤੇ ਤੁਸੀਂ ਕੀ ਉਹਨੂੰ ਸਜ਼ਾ ਦਿਓਗੇ, ਇਨਕਾਊਂਟਰ ਕਰਕੇ ਉਹਨੂੰ ਮਾਰ ਦਿਓਗੇ, ਉਹਦੇ ਨੇਫੇ 'ਚ ਪਿਸਤੌਲ ਚੱਲੇਗਾ ਜਾਂ ਨਹੀਂ ਚੱਲੇਗਾ। ਹੁਣ ਬੁਨਿਆਦੀ ਤੌਰ 'ਤੇ ਇਹ ਫੁਲਰਵਾਨ ਸਾਹਿਬ ਨੂੰ ਤਾਂ ਇਹ ਕਹਿਣਾ ਚਾਹੀਦਾ ਸੀ ਵੀ ਨਹੀਂ ਬਈ ਅਸੀਂ ਇਹ ਕੰਮ ਨਹੀਂ ਕਰਦੇ, ਅਸੀਂ ਤਾਂ ਅਦਾਲਤ ਦੇ ਹਿਸਾਬ ਨਾਲ ਚੱਲਨੇ, ਕਾਨੂੰਨ ਦੇ ਹਿਸਾਬ ਨਾਲ। ਉਹਨਾਂ ਨੇ ਉਹਦਾ ਉਲਟਾ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਨਾ ਉਹ ਜ਼ਨਾ ਬਿਲ ਜਬਰ ਦੇ ਮੁਕੱਦਮਾਤ ਜਿਹੜੇ ਉਹਨਾਂ ਦੇ ਵਿੱਚ ਬੰਦਿਆਂ ਨੂੰ ਮਾਰਦੇ ਹਾਂ, ਇਹ ਉਹਨਾਂ ਦਾ ਅੱਗੋਂ ਬਿਆਨ ਹੈ। ਜ਼ਨਾ ਬਿਲ ਰਜ਼ਾ ਦੇ ਵਿੱਚ ਅਸੀਂ ਨਹੀਂ ਕਰਦੇ। ਇਹ ਉਮੈਰੀ ਵਾਲਾ ਕੇਸ ਜਿਹੜਾ ਇਹ ਮਰਜ਼ੀ ਦੇ ਨਾਲ ਦੋਵਾਂ ਨੇ ਕੀਤਾ ਜੋ ਵੀ ਕੀਤਾ, ਇਹ ਜ਼ਨਾ ਬਿਲ ਰਜ਼ਾ ਹੈ। ਇਸ ਲਈ ਇਹ ਸਾਡਾ ਕੇਸ ਨਹੀਂ ਹੈ, ਸਾਡੀ ਸਪੈਸ਼ਲਾਈਜੇਸ਼ਨ ਇਹਦੇ 'ਚ ਨਹੀਂ ਹੈਗੀ। ਅਸੀਂ ਇਹਦਾ ਜਾਇਜ਼ਾ ਲਿਆ ਸੀ, ਮਤਲਬ ਇਹ ਗੰਦੀ ਵੀਡੀਓ ਅਸੀਂ ਪਹਿਲਾਂ ਧਿਆਨ ਨਾਲ ਵੇਖੀ ਸੀ ਸਾਰੀ। ਉਸ ਤੋਂ ਬਾਅਦ SP ਜਿਹੜੇ ਨੇ ਆਫਤਾਬ ਫੁਲਰਵਾਨ ਸਾਹਿਬ ਉਹ ਕਹਿੰਦੇ ਨੇ ਕਿ ਉਸ ਤੋਂ ਬਾਅਦ ਅਸੀਂ ਇਸ ਨਤੀਜੇ 'ਤੇ ਪਹੁੰਚੇ ਵੀ ਇਹ ਸਾਡਾ ਕੇਸ ਨਹੀਂ, ਇਹ ਕੇਸ ਜਿਹੜਾ ਹੈ ਦੂਜੀ ਜੈਂਡਰ ਡਿਪਾਰਟਮੈਂਟ ਜਿਹੜਾ ਉਹਨਾਂ ਦਾ ਹੈ, ਅਸੀਂ ਉਹਨਾਂ ਨੂੰ ਦੇ ਦਿੱਤਾ ਕਿਉਂਕਿ ਜ਼ਨਾ ਬਿਲ ਰਜ਼ਾ ਹੈ, ਇਹ ਜ਼ਨਾ ਬਿਲ ਜਬਰ ਨਹੀਂ ਹੈ।
ਅਗਰ ਜ਼ਨਾ ਬਿਲ ਜਬਰ ਹੁੰਦਾ ਤੇ ਫਿਰ ਇਹ ਸਾਡਾ ਕੇਸ ਹੋਣਾ ਸੀ, ਸਾਨੂੰ ਦਿੱਤਾ ਹੋਇਆ ਆਪਣਾ ਹਕੂਮਤ ਨੇ ਸਾਨੂੰ ਦਿੱਤਾ ਹੋਇਆ ਉਹ ਡਿਪਾਰਟਮੈਂਟ, ਤੇ ਫਿਰ ਸ਼ਾਇਦ ਨੇਫੇ 'ਚ ਪਿਸਤੌਲ ਸ਼ਸਤੌਲ ਚੱਲਦਾ। ਤੇ ਹੁਣ ਉਮੈਰੀ ਦੇ ਨੇਫੇ 'ਚ ਪਿਸਤੌਲ ਨਹੀਂ ਚੱਲੇਗਾ ਕਿਉਂਕਿ ਇਹ ਕੇਸ ਸਾਡੇ ਕੋਲ ਹੈ ਹੀ ਨਹੀਂ, ਤੇ ਇਹ ਕੇਸ ਜਿਹੜਾ ਹੈ ਉਹ ਦੂਜੇ ਪਾਸੇ ਹੈ, ਦੂਜੇ ਡਿਪਾਰਟਮੈਂਟ 'ਚ। ਹੁਣ ਇੱਥੋਂ ਇਹ ਜਿਹੜਾ ਬਿਆਨ ਹੈ, ਇਸ ਬਿਆਨ ਤੋਂ ਇੱਕ ਗੱਲ ਤੇ ਸਿੱਧੀ ਹੋ ਗਈ ਕਿ CCD ਵਾਲੇ ਇਕਬਾਲੇ ਜੁਰਮ ਕਰ ਰਹੇ ਨੇ, ਉਹਨਾਂ ਦੇ SP ਆਫਤਾਬ ਫੁੱਲਰਵਾਨ ਸਾਹਿਬ, ਕਿ ਨੇਫਿਆਂ 'ਚ ਪਿਸਤੌਲ ਅਸੀਂ ਆਪ ਚਲਾਉਂਦੇ ਹਾਂ, ਬੰਦੇ ਅਸੀਂ ਆਪ ਮਾਰਦੇ ਹਾਂ। ਤੇ ਕਿਉਂਕਿ ਮੈਰੀ ਦਾ ਜ਼ਨਾ ਬਿਲ ਰਜ਼ਾ ਹੈ, ਜ਼ਨਾ ਬਿਲ ਜਬਰ ਦਾ ਕੇਸ ਨਹੀਂ, ਇਸ ਵਜ੍ਹਾ ਤੋਂ ਇਹ ਮੁਕੱਦਮਾ ਅਸੀਂ ਨਹੀਂ ਲਿਆ ਤੇ ਮੈਰੀ ਬਚ ਗਿਆ, ਵਰਨਾ ਅਸੀਂ ਉਹਨੂੰ ਵੀ ਮਾਰ ਛੱਡਣਾ ਸੀ। ਇਹ ਜਿਸ ਮੁਲਕ ਦੇ ਵਿੱਚ ਯੂਨੀਫਾਰਮ 'ਚ ਬੈਠੇ ਹੋਏ ਅਫਸਰਾਨ ਜਿਹੜੇ, ਉਹਨਾਂ ਦਾ ਦਿਮਾਗ ਇੱਥੇ ਅੱਪੜ ਜਾਏ, ਬਿਲਕੁਲ ਉਹੀ ਮਾਈਂਡ ਸੈੱਟ ਹੈ ਜੋ DG ISPR ਦਾ, ਉਹ ਵੀ ਆਉਂਦੇ ਨੇ ਵੀ ਅਸੀਂ ਅਕਲੇ ਕੁੱਲ ਹੈ, ਜੋ ਅਸੀਂ ਕਰਨੇ ਉਹ ਠੀਕ ਹੈ। ਕੱਲ ਪਰਸੋਂ ਉਹ ਜਿਹੜਾ ਮੁਨੀਬ ਉਹ ਆਖਣ ਡਿਆ ਸੀ ਵੀ ਜਮਹੂਰ ਨੇ ਵੋਟ ਦਿੱਤਾ ਇਮਰਾਨ ਖਾਨ ਨੂੰ, ਜਮਹੂਰ ਆਵਾਮ ਨੂੰ ਆਉਂਦੇ ਨੇ ਜਮਹੂਰੀਅਤ 'ਚ, ਆਵਾਮ ਨੇ ਵੋਟ ਦਿੱਤਾ, ਪਰ ਜਰਨੈਲ ਇਹ ਸਮਝਦੇ ਨੇ ਕਿ ਆਵਾਮ ਦਾ ਫੈਸਲਾ ਗਲਤ ਹੈ, ਆਵਾਮ ਨੇ ਗਲਤੀ ਕੀਤੀ ਹੈ ਇਮਰਾਨ ਖਾਨ ਨੂੰ ਵੋਟ ਦੇ ਕੇ। ਅਸੀਂ ਆਵਾਮ ਦਾ ਫੈਸਲਾ ਨਹੀਂ ਮੰਨਦੇ, ਨਾ ਅਸੀਂ ਮੰਨਣਾ ਹੈ, ਅਸੀਂ ਇਮਰਾਨ ਖਾਨ ਨੂੰ ਹਕੂਮਤ ਨਹੀਂ ਦੇਣੀ, ਆਵਾਮ ਕੋਲੋਂ ਜੋ ਹੁੰਦਾ ਉਹ ਕਰ ਲੈ। ਹਾਂਜੀ, ਇਹ ਮੁਨੀਫ ਫਾਰੂਕ ਨੇ ਕਿਹਾ, ਜਿਹਦੇ ਕੋਲੋਂ ਜੋ ਹੁੰਦਾ ਉਹ ਕਰ ਲੈ। ਆਉਂਦੇ ਨੇ ਜਰਨੈਲ, ਆਉਂਦੇ ਨੇ ਅਸੀਂ ਆਵਾਮ ਦਾ ਇਹ ਫੈਸਲਾ ਨਹੀਂ ਮੰਨਣਾ ਕਿਉਂਕਿ ਆਵਾਮ ਨੇ ਬੇਵਕੂਫੀ ਕੀਤੀ ਹੈ, ਆਵਾਮ ਦਾ ਫੈਸਲਾ ਠੀਕ ਨਹੀਂ। ਲੇਕਿਨ ਇਹ ਫੈਸਲਾ ਕੌਣ ਕਰੇਗਾ? ਤੁਹਾਨੂੰ ਕਿਹਨੇ ਤਾਕਤ ਦਿੱਤੀ ਵੀ ਤੁਸੀਂ ਆਵਾਮ ਦੇ ਫੈਸਲੇ ਨੂੰ ਜੱਜ ਕਰੋ? ਇਹਦੀ ਤਾਕਤ ਜਰਨੈਲਾਂ ਨੂੰ ਕਿਹਨੇ ਦਿੱਤੀ? ਕਿਉਂਕਿ ਜਿਹੜੇ ਕੌਮ ਦੇ ਅੱਬਾ ਜੀ ਸਨ, ਤੁਸੀਂ ਦੱਸਿਆ ਸਾਨੂੰ ਪਿਛਲੇ ਦਿਨਾਂ 'ਚ ਫਿਰ DG ਸਾਹਿਬ ਕਿ ਕਾਇਦ ਆਜ਼ਮ ਰਹਿਮਤੁल्लाह अलैह ਕੌਮ ਦੇ ਵਾਲਦ ਸਨ, ਬਾਪ ਦੀ ਜਗ੍ਹਾ 'ਤੇ ਸਨ, ਕਾਇਦ ਸਨ, ਔਰ ਉਹ ਇਹ ਦੱਸ ਕੇ ਗਏ ਸਨ ਸਟਾਫ ਕਾਲਜ ਕੋਇਟਾ ਦੇ ਵਿੱਚ 1948 'ਚ ਕਿ ਜਿਹੜੇ ਫੌਜੀ ਅਫਸਰਾਨ ਤੇ ਅਹਿਲਕਾਰ ਨੇ, ਉਹਨਾਂ ਦਾ ਕੋਈ ਕੰਮ ਨਹੀਂ ਹੈ ਸਿਆਸਤ ਤੇ ਹਕੂਮਤ ਦੇ ਮਾਮਲਾ 'ਚ ਲੱਤਾਂ ਫਸਾਉਣ ਦਾ। ਉਹਨਾਂ ਨੇ ਪਾਲਿਸੀ ਨਹੀਂ ਬਣਾਉਣੀ, ਪਾਲਿਸੀ ਬਣਾਉਣੀ ਹੈ ਸਿਵੀਲੀਅਨਸ ਨੇ, ਤੇ ਉਹਨਾਂ ਨੇ ਸਿਰਫ ਫਾਲੋ ਕਰਨੀ। ਤੁਸੀਂ ਹੁਣ ਨਾ ਬਜ਼ੁਰਗਾਂ ਦੀ ਗੱਲ ਸੁਣ ਡਏ ਹੋ, ਜਿਹੜੇ ਕੌਮ ਦੇ ਵਾਲਦ ਨੇ, ਤੁਹਾਡੇ ਵੀ ਵਾਲਦ ਨੇ, ਉਹਨਾਂ ਦੀ ਗੱਲ ਵੀ ਨਹੀਂ ਤੁਸੀਂ ਸੁਣਨ ਡਏ, ਨਾ ਫਰਮਾਂ ਬਰਦਾਰ ਹੋਏ ਹੋ ਤੁਸੀਂ। ਤੇ ਦੂਜੇ ਪਾਸੇ ਜਿਹੜਾ ਉਹ ਮੁੰਨੇ ਮੁਨੀਬ ਕੋਲੋਂ ਕੌਮ ਨੂੰ ਦਸਵਾਉਣ ਡਏ ਹੋ ਵੀ ਜਨਾਬ ਤੁਸੀਂ ਜਿਹੜਾ ਫੈਸਲਾ ਕੀਤਾ ਉਹ ਬੜਾ ਗਲਤ ਕੀਤਾ, ਤੁਸੀਂ ਸਾਰੇ ਬੜੇ ਸਟੂਪਿਡ ਹੋ, ਅਸੀਂ ਅਕਲਮੰਦ ਹੈ, ਤੇ ਜਿਹੜਾ ਫੈਸਲਾ ਅਸੀਂ ਕੀਤਾ ਉਹ ਹੀ ਸਾਡਾ ਫੈਸਲਾ ਹੈ, ਤੁਸੀਂ ਜੋ ਮਰਜ਼ੀ ਕਰਦੇ ਰਹੋ, ਅਸੀਂ ਉਹ ਫੈਸਲਾ ਨਹੀਂ ਮੰਨਣਾ। ਖੈਰ, ਆਵਾਮ ਜਿਹੜੀ ਮਨਾ ਹੀ ਲੈਂਦੀ ਹੁੰਦੀ ਹੈ, ਚਿਰ ਬਹੁਤਾ ਲੱਗਦਾ ਹੈ, ਲੇਕਿਨ ਆਵਾਮ ਮਨਾ ਲੈਂਦੀ ਹੈ। ਜੇ ਇਸ ਵੇਲੇ ਆਵਾਮ ਨੇ ਮੰਨਣਾ ਹੈ, ਮੈਨੂੰ ਚੇਤੇ ਆਇਆ ਗੱਲ ਤੇ ਥੋੜ੍ਹੀ ਜਿਹੀ ਮਾਯੂਬ ਜੀ ਹੈ, ਲੇਕਿਨ ਸਾਡੀ ਜਵਾਨੀ ਦੇ ਵਿੱਚ ਤੁਹਾਨੂੰ ਪਤਾ ਕੁੜੀਆਂ ਮੁੰਡਿਆਂ ਦਾ ਆਪਸ 'ਚ ਮਿਲਣਾ ਬੜਾ ਔਖਾ ਕੰਮ ਸੀ। ਤੇ ਜੇ ਕਿਤੇ ਮਿਲਦਾ ਵੀ ਸੀ ਕੋਈ ਜਵਾਨ ਮਿਲਦਾ ਵੀ ਸੀ, ਤੇ ਉਹ ਮੇਰਾ ਮਤਲਬ ਹੈ ਕਿ ਉਹ ਕਿਤੇ ਮੇਰਾ ਮਤਲਬ ਹੈ ਕਿ ਹਾਈ ਮਾਈ ਨਹੀਂ ਸੀ ਹੁੰਦਾ, ਇਹ ਕੰਮ ਬੜਾ ਮੁਸ਼ਕਿਲ ਹੁੰਦਾ ਸੀ ਇਹ ਕੰਮ। ਤੇ ਜੇ ਕਿਤੇ ਕੋਈ ਮਿਲਦਾ ਹੀ ਸੀ ਤੇ ਉਹ ਫਿਰ ਜਿਹੜੀ ਮੁਟਿਆਰ ਹੁੰਦੀ ਸੀ ਉਹ ਇਕੱਲੀ ਨਹੀਂ ਸੀ ਆ ਸਕਦੀ ਮਿਲਣ ਵਾਸਤੇ, ਉਹ ਨਾਲ ਕੋਈ ਸਹੇਲੀ ਫੜ ਕੇ ਲਿਆਉਂਦੀ ਸੀ, ਜਾਂ ਕੋਈ ਮੇਰਾ ਮਤਲਬ ਹੈ ਕਿ ਭੈਣ ਨਾਲ ਲੈ ਕੇ ਆਉਂਦੀ ਸੀ ਨਿੱਕੀ, ਜਾਂ ਨਿੱਕਾ ਭਰਾ ਲੈ ਆਉਂਦੀ ਸੀ। ਇਹੋ ਜਿਹਾ ਨਿੱਕਾ ਭਰਾ ਜੇ ਤੇ ਮੁਕੰਮਲ ਕੌਨਫੀਡੈਂਸ ਹੋਵੇ, ਤੇ ਮਤਲਬ ਜਿਹੜਾ ਬਾਜੀ ਕੋਲੋਂ ਰਿਸ਼ਵਤ ਲੈਂਦਾ ਹੋਵੇ, ਜਿਹੜਾ ਘਰ ਜਾ ਕੇ ਦੱਸ ਨਾ ਛੱਡੇ ਕਿ ਮੈਂ ਕੀਤਾ ਉੱਥੇ ਬਾਜੀ ਦੇ ਨਾਲ, ਮੈਂ ਫਲਾਣੇ ਨੂੰ ਮਿਲ ਕੇ ਆਇਆ। ਤੇ ਮੁਲਾਕਾਤ ਇਹ ਹੀ ਹੁੰਦੀ ਸੀ ਨਾ ਕਿ ਮੇਰਾ ਮਤਲਬ ਕਿਸੇ ਪਾਰਕ ਦੇ ਵਿੱਚ ਮਿਲ ਲਿਆ, ਕਿਸੇ ਸਮੋਸਿਆਂ ਦੀ ਦੁਕਾਨ 'ਤੇ ਮਿਲ ਲਿਆ, ਕਿਸੇ ਬਰਗਰ ਦੀ ਦੁਕਾਨ 'ਤੇ ਮਿਲ ਲਿਆ। ਉਦੋਂ ਖੈਰ ਐਡੀ ਬਰਗਰਾਂ ਦੀਆਂ ਦੁਕਾਨਾਂ 'ਤੇ ਨਹੀਂ ਸੀ ਹੁੰਦੀਆਂ, ਇੰਝ ਹੀ ਕਿਸੇ ਰੈਸਟੋਰੈਂਟ ਵਗੈਰਾ 'ਤੇ ਮਿਲ ਲਿਆ। ਤੇ ਇਹ ਮੁਨੀਬ ਵਰਗੇ ਜਿਹੜੇ ਬੱਚੇ ਆਉਂਦੇ ਸਨ ਨਾ ਉਸ ਵੇਲੇ ਆਪੀ ਦੇ ਨਾਲ, ਉਹ ਜਿਹੜੇ ਬੱਚੇ ਆਉਂਦੇ ਸਨ ਆਪੀ ਦੇ ਨਾਲ, ਤੇ ਉਹ ਫਿਰ ਮੈਂਗੋ ਜੂਸ ਪੀਂਦੇ ਹੁੰਦੇ ਸਨ ਬੜੇ ਸ਼ੌਕ ਨਾਲ। ਤੇ ਉਹ ਅਗਰ ਅੱਧਾ ਘੰਟੇ ਦੀ ਮੁਲਾਕਾਤ ਹੁੰਦੀ ਸੀ ਟੋਟਲ, ਉਹ ਵੀ ਲੁਕ ਛੁਪ ਕੇ ਉੱਥੇ ਕਿਤੇ ਮੇਰਾ ਮਤਲਬ ਹੈ ਕਿ ਰੈਸਟੋਰੈਂਟ 'ਤੇ ਬਹਿ ਕੇ ਕਿਤੇ ਮੁਲਾਕਾਤ ਕਰ ਲਈ। ਤੇ ਉਹ ਜਿਹੜੀ ਅੱਧੇ ਘੰਟੇ ਦੀ ਮੁਲਾਕਾਤ ਹੁੰਦੀ ਸੀ, ਅੱਗੋਂ ਜਿਹੜਾ ਮਿਲਣ ਵਾਲਾ ਮੁੰਡਾ ਹੁੰਦਾ ਸੀ ਉਹ ਵੀ ਸਟੂਡੈਂਟ ਹੁੰਦਾ ਸੀ, ਜ਼ਾਹਿਰ ਹੈ ਉਹਦੇ ਕੋਲ ਵੀ ਪੈਸੇ ਪੂਰੇ ਮੋਟਰਸਾਈਕਲ ਦੇ ਵਿੱਚ, ਬਸ ਉਹਨੇ ਵੀ ਤੇਲ ਜਿਹੜਾ ਪੂਰਾ ਹੀ ਪਵਾਇਆ ਹੁੰਦਾ ਸੀ, ਤੇ ਬੋਦੇ ਸ਼ੋਦੇ ਵਾਹੇ ਹੁੰਦੇ ਸਨ। ਉਹ ਪੂਰੇ ਪੈਸਿਆਂ ਨਾਲ ਜਿਸ ਵੇਲੇ ਆਉਂਦਾ ਸੀ ਗਰੀਬ ਡੇਟ ਦੇ ਉੱਤੇ, ਤੇ ਉਦੋਂ ਤੇ ਡੇਟ ਦੇ ਲਫ਼ਜ਼ ਦਾ ਵੀ ਬਹੁਤਾ ਨਹੀਂ ਸੀ ਪਤਾ ਜਵਾਨਾਂ ਨੂੰ, ਲੇਕਿਨ ਬਹਰਹਾਲ ਉਹ ਜਿਸ ਵੇਲੇ ਮਿਲਣੀ ਕਰਨ ਆਉਂਦਾ ਸੀ, ਤੇ ਇਹੋ ਜਿਹੇ ਜਿਹੜੇ ਬੱਚੇ ਨੇ ਉਹ ਅੱਧੇ ਘੰਟੇ 'ਚ ਕਮਬਖਤ 4-5 ਜਿਹੜੇ ਸ਼ਜ਼ਾਨ ਦੇ ਜੂਸ ਪੀ ਜਾਂਦੇ ਸਨ ਇਹ ਮੈਂਗੋ ਦੇ, ਤੇ ਉਹਦੀ ਜੇਬ ਖੀਸਾ ਉਹਦਾ ਖਾਲੀ ਕਰ ਦਿੰਦੇ ਸਨ ਜਵਾਨ ਦਾ। ਤੇ ਹਜੇ ਮੁਲਾਕਾਤ ਪੂਰੀ ਹੋਈ, ਮਤਲਬ ਗੱਲਬਾਤ ਹੀ ਸ਼ੁਰੂ ਹੋਈ ਹੁੰਦੀ ਸੀ, ਤੇ 5 ਜੂਸ ਦੇ ਡੱਬੇ ਇਹ ਮੁਨੀਬ ਵਰਗੇ ਬੱਚੇ ਪੀ ਕੇ ਆਉਂਦੇ ਸਨ ਵੀ ਆਪੀ ਹੁਣ ਬਾਥਰੂਮ ਜਾਣਾ ਹੈ, ਤੇ ਉਹ ਬਾਥਰੂਮ ਦੀ ਕਾਲ ਦੇ ਉੱਤੇ ਉਹ ਮੀਟਿੰਗ ਵੀ ਖਤਮ ਹੋ ਜਾਂਦੀ ਸੀ, ਇਖਤਤਾਮ ਪਜ਼ੀਰ ਹੋ ਜਾਂਦਾ ਸੀ, ਮਵਾਸਲਾਤੀ ਰਾਬਤਾ ਜਿਹੜਾ ਉਹ ਮੁਨਕਤਾ ਹੋ ਜਾਂਦਾ ਸੀ, ਤੇ ਮੀਟਿੰਗ ਖਤਮ, ਤੇ ਉਸ ਤੋਂ ਬਾਅਦ ਅੱਲਾ ਤੇਰੀ ਯਾਰੀ। ਤੇ ਇਹ ਹੁਣ ਬੱਚੇ ਜਿਹੜੇ ਨੇ ਜਿਨ੍ਹਾਂ ਦੇ ਜਿਹੜੇ ਨਿੱਕੇ ਹੁੰਦੇ, ਇਹੋ ਮੈਂ ਇਹਨਾਂ ਨੂੰ ਨਹੀਂ ਕਹਿ ਰਿਹਾ, ਕੋਈ ਉਹਨਾਂ ਦੇ ਬਾਰੇ ਮਾਯੂਬ ਗੱਲ ਨਹੀਂ ਕਰ ਰਿਹਾ, ਲੇਕਿਨ ਇਹੋ ਜਿਹੇ ਬੱਚੇ, ਇਹੋ ਜਿਹੀਆਂ ਹੀ ਉਹਨਾਂ ਦੀਆਂ ਹਰਕਤਾਂ ਹੁੰਦੀਆਂ ਸਨ। ਉਹ ਜਿਹੜੇ ਬੱਚੇ ਇੰਜ 5 ਜੂਸ ਪੀ ਜਾਂਦੇ ਸਨ ਅੱਧੇ ਘੰਟੇ 'ਚ, ਤੇ ਉਦੋਂ ਉਹਨਾਂ ਦਾ ਧਿਆਨ ਆਪੀ ਵੱਲ ਨਹੀਂ ਸੀ ਹੁੰਦਾ, ਬਸ ਜਿਸ ਤਰ੍ਹਾਂ ਹੀ ਜੂਸ ਮੁੱਕਦਾ ਸੀ ਜਾਂ ਤਾਂ ਉਹਨਾਂ ਨੂੰ ਡੱਬੇ ਹੋਰ ਲੈ ਕੇ ਦਿੱਤੀ ਜਾਓ, ਤੇ ਫਿਰ ਉਹਨਾਂ ਦਾ ਧਿਆਨ ਉੱਧਰ ਨਹੀਂ ਸੀ ਪੈਂਦਾ। ਜੇ ਦਿੱਤੀ ਜਾਓ ਨਾ ਦਿਓ ਤੇ ਨਾਲ ਹੀ ਉਹ ਰੌਲਾ ਪਾ ਦਿੰਦੇ ਸਨ ਵੀ ਆਪੀ ਬਾਥਰੂਮ ਜਾਣਾ। ਇਹ ਹੁਣ ਜਿਸ ਵੇਲੇ ਇਹ ਮੌਜੂਦਾ ਜਰਨੈਲਾਂ ਨੇ ਅੱਗੇ ਪਿੱਛੇ ਹੋਣਾ ਹੈ, ਤੇ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਿਣਾ ਵੀ ਇਹਨਾਂ ਦਿਨ ਰਾਤ ਇੱਕੋ ਹੀ ਗੱਲ ਕਰਨੀ ਹੈ ਵੀ ਆਪੀ ਮੈਂ ਬਾਥਰੂਮ ਜਾਣਾ, ਲੇਕਿਨ ਇਸ ਵੇਲੇ ਬੜਕਾਂ ਵੇਖੋ ਕੈਸੀਆਂ ਮਾਰ ਰਹੇ ਨੇ ਕਿ ਬੰਦਾ ਹੈਰਾਨ ਹੋ ਜਾਂਦਾ ਵੀ ਇਹ DG ISPR ਦੇ ਨਾਇਬ ਇਹ ਹੀ ਲੱਗੇ ਨੇ, ਕੋਈ ਹੋਰ ਨਹੀਂ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।